ਇੰਡੀਆ ਗਵਰਨਮੈਂਟ ਨੇ ਇੱਕ ਜਿਹੜੀ ਹਾਈ ਲੈਵਲ ਕਮੇਟੀ ਬਣਾਈ ਹੋਈ ਸੀ ਅਮਰੀਕਾ ਦੇ ਵਿੱਚ ਇੱਕ ਅਮਰੀਕਨ ਸਿਟੀਜ਼ਨ ਨੂੰ ਕਤਲ ਕਰਨ ਦੇ ਸੰਬੰਧ ਦੇ ਵਿੱਚ ਉਹਨਾਂ ਜੀ। ਨੇ ਆਪਣੀ ਜਿਹੜੀ ਰਿਪੋਰਟ ਆ ਉਹ ਦਿੱਤੀ ਹੈਗੀ ਆ ਗਵਰਨਮੈਂਟ ਨੂੰ ਇਨਕੁਆਰੀ ਕਮੇਟੀ ਜੋ ਉਹਨਾਂ ਨੇ ਜੋ ਇਨਵੈਸਟੀਗੇਸ਼ਨ ਕੀਤੀ ਆ ਉਹਦੇ ਵਿੱਚ ਉਹਨਾਂ ਨੇ ਇਹ ਕਿਹਾ ਵੀ ਇੱਕ ਬੰਦਾ ਉਹਨਾਂ ਦਾ ਜ਼ਰੂਰ ਕ੍ਰਿਮੀਨਲ ਐਕਟੀਵਿਟੀ ਦੇ ਵਿੱਚ ਉਹਦੇ ਲਿੰਕ ਸੀਗੇ। ਲਿੰਕ ਸੀਗੇ ਸੋ ਜੀ। ਹੁਣ ਇਹ ਉਹਨਾਂ ਨੇ ਮੰਨਣਾ ਸ਼ੁਰੂ ਕਰ ਦਿੱਤਾ। ਪਹਿਲਾਂ ਤਾਂ ਸਾਰਾ ਕੁਛ ਇਹੀ ਸੀ ਵੀ ਨਹੀਂ ਜੀ ਇਹ ਝੂਠੇ ਹੀ ਆ, ਸਾਨੂੰ ਬਦਨਾਮ ਕਰ ਰਹੇ ਆ, ਸਾਡੀ ਸਰਕਾਰ ਸਿੱਟਣਾ ਚਾਹੁੰਦੇ ਹੈਗੇ ਆ। ਸੋ ਉਸ ਸੰਬੰਧ ਦੇ ਵਿੱਚ ਅਮਰੀਕਾ ਦਾ ਜਿਹੜਾ ਸੁਰੱਖਿਆ ਦਾ ਸੈਕਟਰੀ ਆ ਜੈਕ ਸੁਲੀਵਨ ਹਜੇ ਥੋੜੇ ਦਿਨ ਪਹਿਲਾਂ ਹੀ ਉਹ ਇੰਡੀਆ ਜਾ ਕੇ ਪਿਛਲੇ ਆਏ ਆ ਵੀਕ ਹੀ ਜਾ ਕੇ ਤੇ ਆਏ ਆ। ਹਾਂ ਤੇ ਹੁਣ ਲੱਗਦਾ ਆ ਵੀ ਇਹਨਾਂ ਦੀ ਮਜਬੂਰੀ ਬਣ ਚੁੱਕੀ ਹੈਗੀ ਆ ਉਸ ਬੰਦੇ ਨੂੰ ਫੜਨ ਦੇ ਲਈ। ਪਤਾ ਤਾਂ ਉਹਨਾਂ ਨੂੰ ਸੀਗਾ ਹੀ ਵੀ ਇਹ ਹੁਣ ਇੱਕ ਤਰ੍ਹਾਂ ਦੇ ਨਾਲ ਦੇਖਦੇ ਆ ਵੀ ਇਹ ਕੰਮ ਤਾਂ ਸੀਗਾ ਬਹੁਤ ਹਾਈ ਲੈਵਲ ਵੀ ਇੱਕ ਅੱਧੇ ਬੰਦੇ ਦੇ ਸਿਰ ਹੁਣ ਮੜ ਸੱਪ ਦੇਣਾ। ਮਾਰ ਦੂਗੇ ਜਾਂ ਬਸ ਇਹ ਚੀਜ਼ ਤਾਂ ਹੈਗੀ। ਹੁਣ ਦੇਖੋ ਕੈਨੇਡਾ ਦੀ ਸਰਕਾਰ ਤਾਂ ਇੱਥੋਂ ਤੱਕ ਵੀ ਮੰਨਦੀ ਆ ਵੀ ਪ੍ਰਾਈਮ ਮਿਨਿਸਟਰ ਦੇ ਆਫਿਸ, ਪ੍ਰਾਈਮ ਮਿਨਿਸਟਰ ਮੋਦੀ ਤੱਕ ਨੂੰ ਵੀ ਇਹ ਸਾਰੀਆਂ ਚੀਜ਼ਾਂ ਦਾ ਜੋ ਚੱਲ ਰਿਹਾ ਸੀ ਉਸ ਦੇ ਬਾਰੇ ਪਤਾ ਸੀਗਾ। ਸੋ ਇਹ ਜਿਹੜੀ ਹਾਈ ਪਾਵਰਡ ਇਨਕੁਆਇਰੀ ਕਮੇਟੀ ਆ, ਕਿਉਂਕਿ ਇਹਨਾਂ ਨੇ ਝੂਠ ਵੀ ਬਹੁਤ ਬੋਲਿਆ ਨਾ ਇੰਡੀਆ ਵਾਲਿਆਂ ਨੇ ਵੀ ਇੱਥੇ ਜੀ ਦੇਖੋ ਇੰਡੀਆ ਨੂੰ ਤੋੜਨ ਵਾਲੇ ਲੋਕ ਇੱਦਾਂ ਆ, ਅੱਤਵਾਦੀ ਗਤੀਵਿਧੀਆਂ ਚੱਲ ਰਹੀਆਂ, ਇਹ ਹੈ ਉਹ ਹੈ। ਸੋ ਇਹਦੇ ਨਾਲ ਇਸ ਤਰੀਕੇ ਦੇ ਨਾਲ ਸਿੱਖਾਂ ਨੂੰ ਇਹਨਾਂ ਨੇ ਬਦਨਾਮ ਵੀ ਬਹੁਤ ਕੀਤਾ ਤੇ ਹੋਰ ਵੀ ਜਿਹੜੀਆਂ ਮਾਈਨੋਰਟੀਜ਼ ਜੋ ਉੱਥੇ ਧੱਕੇ ਦਾ ਸ਼ਿਕਾਰ ਹੋ ਰਹੀਆਂ ਆ ਉਹਨਾਂ ਖਿਲਾਫ ਇਸ ਤਰੀਕੇ ਦੇ ਨਾਲ ਬੋਲਦੇ ਰਹੇ ਆ। ਤੇ ਉਹ ਇੱਕ ਟਾਈਮ ਦੇ ਤਾਂ ਨਿਖਿਲ ਗੁਪਤਾ ਯਾਦਵ ਜਿਹੜਾ ਆ, ਵਿਕਰਮ ਯਾਦਵ ਆ, ਉਹਨਾਂ ਸਾਰਿਆਂ ਨੂੰ ਇਹੀ ਇਹਨਾਂ ਨੇ ਕਿਹਾ ਸੀਗਾ ਜੀ ਇਹ ਤਾਂ ਰੋਗ ਏਜੰਟ ਆ ਜੀ ਰॉ ਦਾ, ਇਹ ਤਾਂ ਸਾਨੂੰ ਪਤਾ ਨਹੀਂ, ਇਹ ਤਾਂ ਕਹੇ ਤੋਂ ਬਗੈਰ ਆ। ਪਰ ਜਿਉਂ-ਜਿਉਂ ਪਰਤਾਂ ਇਹਦੀਆਂ ਖੁੱਲੀਆਂ ਗਈਆਂ, ਜਿਉਂ-ਜਿਉਂ ਗੰਢਾ ਜਿੱਦਾਂ ਕਹਿੰਦੇ ਆ ਵੀ ਛੱਲਿਆ ਜਾਂਦਾ ਹੈ ਤੇ ਉਹਦੇ ਵਿੱਚ ਪਤਾ ਲੱਗਦਾ ਵੀ ਅਸਲ 'ਚ ਕੀ ਚੀਜ਼ ਨਿਕਲੀ ਆ। ਤੇ ਉਹੀ ਚੀਜ਼ ਜਿਹੜੀ ਉਹ ਸਾਹਮਣੇ ਆਈ ਵੀ ਹੋਮ ਮਿਨਿਸਟਰ ਅਮਿਤ ਸ਼ਾਹ, ਅਜੀਤ ਡੋਵਲ ਅਤੇ ਮੋਦੀ ਤੱਕ ਦੇ ਆਫਿਸ ਨੂੰ ਸਭ ਨੂੰ ਜਿਹੜਾ ਇਸ ਚੀਜ਼ ਦੇ ਵਿੱਚ ਗਿਆਨ ਸੀਗਾ। ਭਾਈ ਨਿੱਜਰ ਹੁਣਾਂ ਦੇ ਕਤਲ ਦੀ ਜਿਹੜੀ ਸੁਪਾਰੀ ਦੇਣ ਵਾਲੀ ਗੱਲ, ਪੰਨੂ ਦੇ ਨੂੰ ਜਿਹੜੇ ਉਹ ਮਾਰਨ ਦੇ ਲਈ ਜਿਹੜੀ ਸੁਪਾਰੀ ਦੇਣ ਵਾਲੀ ਗੱਲ ਤੱਕ ਉਹ ਸੀਗੇ। ਬਾਅਦ ਦੇ ਵਿੱਚ ਉਹ ਜੈ ਸ਼ੰਕਰ ਜਿਸ ਨੂੰ ਸੁਬਰਾਮਨੀਅਮ ਸਵਾਮੀ ਵੇਟਰ ਕਹਿੰਦਾ ਆ, ਉਹ ਜਿਹੜਾ ਇੱਥੇ ਆ ਕੇ ਗਿਆ। ਫਿਰ ਉਹਨਾਂ ਨੇ ਕਿਸੇ ਨੇ ਪਤਾ ਨਹੀਂ ਕਿਸੇ ਚੀਮੇ ਨਾਂ ਦੇ ਬੰਦੇ ਤੋਂ ਐਸੀ ਵੀਡੀਓ ਪਵਾਤੀ, ਹਫੜਾ ਦਫੜੀ ਜਿਹੜੀ ਉਹ ਮੱਚ ਗਈ ਵੀ ਕਿਤੇ ਨਿਖਿਲ ਗੁਪਤਾ ਨੂੰ ਕਹਿੰਦੇ ਛਡਾ ਕੇ ਲੈ ਗਿਆ। ਉਹਦੇ ਬਾਅਦ ਪਤਾ ਲੱਗਾ ਵੀ ਉਹ ਤੇ ਲਿਲੜੀਆਂ ਕੱਢਦਾ ਫਿਰਦਾ ਸੀਗਾ ਵੀ ਭਾਈ ਸੱਦ ਲਓ, ਮੋਦੀ ਨੂੰ ਸੱਦ ਲਓ, ਮੈਨੂੰ ਸੱਦ ਲਓ ਇਨਾਗੂਰੇਸ਼ਨ ਦੇ ਵਿੱਚ ਟਰੰਪ ਹੋਣਾ ਨੂੰ। ਮੋਦੀ ਨੂੰ ਤਾਂ ਉਹਨਾਂ ਨੇ ਸੱਦਿਆ ਨਹੀਂ। ਜੈ ਸ਼ੰਕਰ ਕਹਿੰਦੇ ਵੀ ਉੱਥੇ ਕਹਿੰਦੇ ਹੁਣ ਉਸਨੇ ਜਿਹੜਾ ਉਹ ਜਾਣਾ ਆ ਤੇ ਚੁੱਪ ਚੁਪੀਤੇ ਪਿਛਲੀਆਂ ਸੀਟਾਂ ਦੇ ਵਿੱਚ ਇਸ ਨੂੰ ਜਿਹੜਾ ਬਿਠਾਇਆ ਆ। ਪਤਾ ਨਹੀਂ ਉਹਨੇ ਕਿੰਨੀਆਂ ਕੁ ਮੀਟਿੰਗਾਂ ਕੀਤੀਆਂ। ਨਿਖਿਲ ਗੁਪਤਾ ਦਾ ਤੇ ਉਹਨਾਂ ਦੀ ਆਪਣੀ ਉੱਥੋਂ ਦੀ ਪ੍ਰੈਸ ਨੇ ਜਿਹੜਾ ਕਨਫਰਮ ਕਰ ਦਿੱਤਾ ਵੀ ਉਹਦੇ ਤਾਂ ਪੱਤੇ ਵੇਖੇ ਪਏ ਆ। ਉਹ ਕਹਿੰਦਾ ਵੀ 7 ਤੋਂ 8 ਮਹੀਨੇ ਹੋ ਗਏ ਆ, ਭਾਰਤ ਦਾ ਇੱਕ ਵੀ ਬੰਦਾ ਨੇ ਉਹਨੂੰ ਸਰਕਾਰ ਵੱਲੋਂ ਕੋਈ ਮਿਲਣਾ ਆ ਜਿਹਦੇ ਕਹਿਣ ਦੇ ਉੱਤੇ ਉਹਨੇ ਸਾਰਾ ਕੁਝ ਕੀਤਾ। ਦੇਖੋ ਕਿਸ ਤਰੀਕੇ ਦੇ ਨਾਲ ਭਾਰਤ ਦੀ ਸਰਕਾਰ ਬੰਦੇ ਵਰਤ ਕੇ ਸਿੱਟਦੀ ਆ। ਇਹ ਆਪਣੇ ਸਿੱਖਾਂ ਨੂੰ ਵੀ ਜਿਹੜਾ ਉਹ ਪਤਾ ਹੋਣਾ ਚਾਹੀਦਾ ਜਿਹੜੀ ਉਹਨਾਂ ਦੀ ਕਈ ਜਿਹੜੀ ਪੈਰਵਾਈ ਕਰਨ ਲੱਗ ਜਾਂਦੇ ਆ। ਉਹਨਾਂ ਨੇ ਪਹਿਲੋਂ ਉੱਥੇ ਦੇ ਨਾਂ ਦੇ ਉੱਤੇ ਤੁਹਾਨੂੰ ਫਸਾਉਣਾ, ਗੱਲਾਂ ਤੁਹਾਨੂੰ ਜਿਹੜੀਆਂ ਉਹ ਉਹਨਾਂ ਨੇ ਕਰਵਾਉਣੀਆਂ, ਉਦਾਂ ਦੀਆਂ ਚੀਜ਼ਾਂ ਤੁਹਾਡੀਆਂ ਜਿਹੜੀਆਂ ਕੀਤੀਆਂ ਉਹਦੇ ਵਿੱਚ ਤੁਹਾਨੂੰ ਉਹਨਾਂ ਨੇ ਕਿਹੜਾ ਵੀ ਤੈਨੂੰ ਫਸਾ ਦੇਣਾ ਆ, ਨਹੀਂ ਤਾਂ ਆਹ ਕਰ। ਤੇ ਇਧਰ ਜਦੋਂ ਕਰਦੇ ਆ ਤੇ ਬਾਅਦ ਚ ਉਹਨਾਂ ਦੀ ਸਾਰ ਵੀ ਜਿਹੜੀ ਉਹ ਨਹੀਂ ਜਿਹੜੀ ਉਹ ਪੁੱਛਦੇ। ਇਹ ਭਾਰਤ ਦਾ ਅੱਜ ਦਾ ਨਹੀਂ ਕਦੋਂ ਤਾਂ ਹੀ ਇਹੀ ਜਿਹੜਾ ਵਤੀਰਾ ਆ ਲੋਕਾਂ ਨੂੰ ਵਰਤ ਕੇ ਸਿੱਟਣ ਦਾ ਜਿਹੜਾ ਉਹ ਰਿਹਾ ਆ। ਸੋ ਇਹ ਚੀਜ਼ ਜਿਹੜੀ ਹੁਣ ਕਲੀਅਰ ਆ, ਭਾਰਤ ਵਾਲੇ ਮੰਨਣਾ ਸ਼ੁਰੂ ਹੋ ਗਏ ਆ ਵੀ ਕ੍ਰਿਮੀਨਲ ਐਕਟੀਵਿਟੀਜ਼ ਦੇ ਵਿੱਚ ਜਿਹੜੀ ਇੰਡੀਆ ਦੀ ਸਰਕਾਰ ਦਾ ਜਿਹੜਾ ਉਹ ਇੱਕ ਅਧਿਕਾਰੀ ਆ, ਇੰਡੀਵਿਜੂਅਲ ਆ, ਉਹਦਾ ਲਿੰਕ ਜਿਹੜੇ ਉਹ ਸੀਗੇ, ਐਂਟੀਸੀਡੈਂਟ ਜਿਹੜੇ ਉਹ ਸੀਗੇ। ਤੇ ਹੁਣ ਇਨਕੁਆਇਰੀ ਦੇ ਵਿੱਚ ਉਹ ਚੀਜ਼ਾਂ ਜਿਹੜੀਆਂ ਉਹ ਸਾਹਮਣੇ ਆਈਆਂ ਆ ਤੇ ਕਹਿੰਦੇ ਵੀ ਇਸ ਦੇ ਉੱਤੇ ਲੀਗਲ ਐਕਸ਼ਨ ਲੈਣ ਬਾਰੇ ਜਿਹੜਾ ਉਹ ਸੋਚ ਰਹੇ ਆ। ਵਿਕਰਮ ਯਾਦਵ ਦਾ ਹਰਜੋਤ ਸਿੰਘ ਜੀ ਜਦੋਂ ਨਾਂ ਆਇਆ ਸੀ, ਤੁਸੀਂ ਉਸ ਤੇ ਮੈਨੂੰ ਯਾਦ ਆ ਵੀ ਪੂਰੀ ਚਾਰਜਸ਼ੀਟ ਪੜ੍ਹ ਕੇ ਜਿਹੜੀ ਉਹ ਸੁਣਾਈ ਸੀ ਵੀ ਕਿਹੜੇ ਜਿਹੜੇ ਉਸ ਦੇ ਉੱਤੇ ਦੋਸ਼ ਜਿਹੜੇ ਉਹ ਲੱਗੇ ਆ। ਤੇ ਉਦੋਂ ਵੀ ਇਹ ਚਰਚਾ ਚੱਲੀ ਸੀ ਵੀ ਅਮਰੀਕਾ ਨੂੰ ਖੁਸ਼ ਕਰਨ ਖਾਤਰ ਹੋ ਸਕਦਾ ਹੈ ਵੀ ਵਿਕਰਮ ਯਾਦਵ ਨੂੰ ਆਪ ਹੀ ਫੜ ਕੇ ਜਿਹੜਾ ਉਹ ਅੰਦਰ ਕਰ ਦੇਣ, ਜਾਂ ਹੋ ਸਕਦਾ ਵੀ ਫੜਨ ਤੋਂ ਪਹਿਲਾਂ ਉਹਨੂੰ ਮਰਵਾ ਵੀ ਦੇਣ ਜਾਂ ਗਾਇਬ ਵੀ ਜਿਹੜਾ ਉਹ ਕਰ ਦੇਣ। ਮੋਸਟ ਵਾਂਟਡ ਦੇ ਉਹਦੇ ਜਿਹੜੇ FBI ਦੇ ਦੁਆਰਾ ਆਲਰੇਡੀ ਇਸ਼ਤਿਹਾਰ ਜਿਹੜੇ ਆ ਉਹ ਪੰਜਾਬੀ ਦੇ ਵਿੱਚ, ਹਿੰਦੀ ਦੇ ਵਿੱਚ, ਇੰਗਲਿਸ਼ ਦੇ ਵਿੱਚ ਜਾਰੀ ਹੋ ਚੁੱਕੇ ਆ। ਸੋ ਦੇਖਦੇ ਆ ਅੱਗੇ ਕੀ ਬਣਦਾ। ਭਾਰਤ ਦੀ ਬਹੁਤ ਜ਼ਿਆਦਾ ਖਿੱਲੀ ਜਿਹੜੀ ਇਸ ਮਾਮਲੇ ਦੇ ਵਿੱਚ ਉੱਡੀ ਆ। ਉਹਨਾਂ ਦੀਆਂ ਕਰਤੂਤਾਂ ਦਾ ਪਰਦਾਫਾਸ਼ ਜਿਹੜਾ ਹੋਇਆ ਆ ਤੇ ਕੈਨੇਡਾ ਨੇ ਇਸ ਦੀ ਜਿਹੜੀ ਉਹ ਸ਼ੁਰੂਆਤ ਕੀਤੀ ਸੀ
ਟਰੂਡੋ ਨੇ ਸਦਨ 'ਚ ਜਿਹੜਾ ਉਹ ਖੜ ਕੇ ਤੇ ਅੱਜ ਇਸ ਮੁਕਾਮ ਦੇ ਉੱਤੇ ਉਹ ਪਹੁੰਚੇ ਆ, ਜਿੱਥੇ ਆਪ ਉਹਨਾਂ ਦੀ ਇਨਕੁਆਇਰੀ ਕਮੇਟੀ ਸਰਕਾਰ ਜਿਹੜੀ ਉਹ ਮੰਨਦੀ ਆ ਵੀ ਇੰਡੀਆ ਦੀ ਸਰਕਾਰ ਦਾ ਇੱਕ ਜਿਹੜਾ ਮੈਂਬਰ ਆ ਉਹ ਇਨਵੋਲਵ ਰਿਹਾ ਕ੍ਰਿਮੀਨਲ ਐਕਟੀਵਿਟੀ ਦੇ ਵਿੱਚ, ਤੇ ਅਸੀਂ ਸ਼ਾਇਦ ਉਸ ਦੇ ਉੱਤੇ ਕਹਿੰਦੇ ਆ ਵੀ ਹੁਣ ਐਕਸ਼ਨ ਲੀਗਲ ਜਿਹੜਾ ਉਹ ਲੈ ਸਕਦੇ।